अस्सलाम वालेकुम बुजुर्गो। वालेकुम सलाम जी। की हाल है ਤੁਹਾਡਾ? अल्हम्दुलिल्लाह जी। ਕੀ ਨਾਂ ਤੁਹਾਡਾ ਜੀ? सादिक अली। ਤੇ ਕਿਹੜੀ ਜਗ੍ਹਾ ਤੇ ਰਹਿੰਦੇ ਹੁਣ ਤੁਸੀਂ? 312 300 ਮਰੋਟ ਹਾਕੜਾ ਦਾ। ਅੱਛਾ, ਤੇ ਕਿੰਨੀ ਕੁ ਉਮਰ ਹੋ ਗਈ ਤੁਹਾਡੀ? ਇਹ ਜੀ ਜਦੋਂ ਹਿੰਦੁਸਤਾਨ ਦਾ ਪਾਕਿਸਤਾਨ ਬਣਿਆ ਉਦੋਂ ਮੈਨੂੰ ਪਤਾ ਆ 6-7 ਸਾਲਾਂ ਦਾ ਸੀਗਾ। ਅੱਛਾ, 6-7 ਸਾਲ ਦੇ ਸੀ ਉਦੋਂ ਤੁਸੀਂ। ਤੇ ਤੁਸੀਂ ਉੱਥੇ ਕਿਹੜੇ ਜ਼ਿਲ੍ਹੇ 'ਚ ਰਹਿੰਦੇ ਸੀ? ਜ਼ਿਲ੍ਹਾ ਜਲੰਧਰ, ਤਹਿਸੀਲ ਫਿਲੌਰ, ਪਿੰਡ ਘੋੜਕਾ। ਪਿੰਡ ਘੋੜਕਾ? ਘੋੜਕਾ। ਅੱਛਾ, ਤੇ ਉੱਥੇ ਤੁਸੀਂ ਜਿਹੜੇ ਪਿੰਡ 'ਚ ਰਹਿੰਦੇ ਸੀ ਹਾਂਜੀ। ਉਹ ਪਿੰਡ ਵਾਵਾ ਵੱਡਾ ਪਿੰਡ ਸੀ? ਵੱਡਾ, ਬਹੁਤ ਪਿੰਡ ਵੱਡਾ ਸੀਗਾ। ਤੇ ਉੱਥੇ ਤੁਸੀਂ ਸਿਰਫ ਇਕੱਲੇ ਤੁਸੀਂ ਰਹਿੰਦੇ ਸੀ ਜਾਂ ਹੋਰ ਵੀ ਬਰਾਦਰੀਆਂ ਹੈ ਸੀ? ਹੋਰ ਵੀ ਬਿਆਰੀਆਂ ਸੀਗੀਆਂ ਜੀ। ਇਹ ਕੌਣ, ਮਤਲਬ ਸਿੱਖ ਸੀ, ਹਿੰਦੂ ਸੀ? ਜਾਨਵਰ ਰਜਪੂਤ ਬਹੁਤੇ ਸੀਗੇ। ਹਾਂਜੀ। ਰਾਣੇ ਰਜਪੂਤ। ਤੇ ਇਹ ਚੱਕ ਦੇਖੇ ਵੀ ਘੋੜਕਾ ਜਿਹੜਾ ਸੀਗਾ 7 ਲੰਬਰਦਾਰ ਸੀਗੇ। ਅੱਛਾ, ਬੜਾ ਵੱਡਾ ਪਿੰਡ ਸੀ? ਵੱਡਾ ਪਿੰਡ ਸੀਗਾ। ਅੱਛਾ, ਹਾਂਜੀ। ਤੇ ਉਹ ਉੱਥੇ ਜਿਹੜੇ ਯਾਨੀ ਦੂਸਰੇ ਸਿੱਖ ਵੀ ਰਹਿੰਦੇ ਸੀ? ਉਹ ਸਿੱਖ ਜਿਹੜੇ ਸੀ ਉਹ ਪਾਸਿਆਂ ਦੇ ਸੀਗੇ। ਹਾਂਜੀ। ਉਹ ਜਡਾਲਾ, ਬਡਾਲਾ, ਰੋੜਕਾ। ਇਹ ਤੁਹਾਡੇ ਪਿੰਡ ਦੇ ਲਾਗੇ ਕਿਹੜਾ ਕਿਹੜਾ ਪਿੰਡ ਸੀ? ਰੋੜਕਾ। ਅੱਛਾ। ਤੇ ਜਡਾਲਾ, ਬਡਾਲਾ ਤੇ ਅਰਧਾਵੇਂ, ਇਹ ਇਦਾਂ ਦੇ ਪਿੰਡ ਸੀਗੇ। ਅੱਛਾ, ਤੇ ਤੁਸੀਂ ਉੱਥੇ ਜਿਹੜੇ ਪਿੰਡ 'ਚ ਰਹਿੰਦੇ ਸੀ ਹਾਂਜੀ। ਉਸ ਪਿੰਡ ਦੇ ਵਿੱਚ ਕਿੰਨੀਆਂ ਕੁ ਮਸਜਿਦਾਂ ਸੀ? ਉਹ ਮਾਹਿਦਾ ਜੀ, ਇੱਕ ਮਾਹਿਦਾ, ਉਹ ਮਾਹਿਦਾ ਨਹੀਂ ਪਾਲੇ ਜਿਹੜੀ ਇੱਕ ਮਾਹਿਦਾ ਜੀ ਮੈਨੂੰ ਪਤਾ ਹੈ, ਹੋਰ ਦੂਸਰੀਆਂ ਦਾ ਨਹੀਂ ਪਤਾ, ਨਹੀਂ ਦੇਖੀਆਂ ਹੋਈਆਂ। ਉਹਦੇ ਸਿਗਾ ਛੋਟਾ, ਪਰ ਜਦੋਂ ਰੌਲਾ ਪਿਆ ਉਦੋਂ ਦਾ ਮੈਨੂੰ ਪਤਾ ਬਿਲਕੁਲ। ਹਾਂਜੀ। ਤੁਹਾਡੇ ਆਂਢ ਗੁਆਂਢ ਜਿਹੜੇ ਸੀ ਉਹ ਕੌਣ ਲੋਕ ਰਹਿੰਦੇ ਸੀ? ਇਹ ਰਾਈ ਸੀਗੇ ਜੀ। ਅੱਛਾ। ਹਾਂਜੀ। ਤੇ ਫਿਰ ਜਦੋਂ ਗਦਰ ਪਿਆ ਵਾ, ਹਾਂਜੀ, ਫਿਰ ਤੁਸੀਂ ਉੱਥੋਂ ਉੱਠ ਕੇ ਆ ਗਏ? ਗਦਰ ਪਏ ਤੇ ਅਸੀਂ ਫਿਰ ਆਏ ਹੈਗੇ ਆ। ਮੇਰੇ ਨਾਨਕੇ ਰਹਿੰਦੇ ਸੀਗੇ ਭੈਣੀ ਫਿਲੌਰ ਦੇ ਲਹਿੰਦੇ ਪਾਸੇ, ਅਸੀਂ ਸੀ ਫਿਲੌਰ ਤੋਂ ਚੜ੍ਹਦੇ ਪਾਸੇ। ਅੱਛਾ। ਉੱਥੇ ਫਿਰ ਆਏ ਤੇ ਇਹਨਾਂ ਦੇ ਕੋਲ ਰਹੇ। ਫਿਰ ਫਿਲੌਰ ਦੇ ਕੈਂਪ 'ਚ ਰਹੇ ਆ 3 ਮਹੀਨੇ। ਫਿਲੌਰ ਦੇ ਕੈਂਪ 'ਚ 3 ਮਹੀਨੇ ਰਹੇ ਆ। 3 ਮਹੀਨੇ ਫਿਰ ਗੱਡੀ ਲੱਗੀ, ਫਿਰ ਗੱਡੀ 'ਚ ਅਸੀਂ ਰਾਏ ਪਿੰਡ ਉਤਰੇ। ਅੱਛਾ। ਰਾਏ ਪਿੰਡੋਂ ਫਿਰ ਤੁਰ ਕੇ ਮੇਰੇ ਨਾਨਕੇ ਵੀ ਅਸੀਂ ਸਾਰੇ ਸ਼ੇਖਪੁਰੇ ਗਏ ਆ। ਸਮਸਾ ਢਾਡਾ ਪਿੰਡ, ਉੱਥੇ ਰਹੇ ਆ ਅਸੀਂ 2 ਸਾਲ। ਅੱਛਾ। ਉੱਥੇ ਫਿਰ ਹੜ੍ਹ ਆ ਗਿਆ ਪਾਣੀ ਦਾ। ਫਿਰ ਮੇਰੇ ਤਾਇਆ ਰਹਿੰਦਾ ਸੀ 211 ਨੈਨਾਰ ਤੇ। ਅੱਛਾ। ਅਬਦੁੱਲਾ ਨੰਬਰਦਾਰ ਸੀ। ਉੱਥੇ ਫਿਰ ਅਸੀਂ ਰਹੇ 2 ਸਾਲ। ਫਿਰ ਸਾਨੂੰ ਜ਼ਮੀਨ ਪੈ ਗਈ 312 'ਚ। ਉੱਥੇ ਫਿਰ ਗਏ ਜਾਂਦੇ ਸੀ ਉੱਥੇ ਆਪਣੀ ਬਾਸਤੀ। ਹਾਂਜੀ। ਜਦੋਂ ਤੁਸੀਂ ਉੱਥੋਂ ਆਏ ਹੋ, ਹਾਂਜੀ, ਉੱਥੇ ਮਤਲਬ ਆਏ ਕਿਵੇਂ? ਉਹ ਉੱਥੇ ਕੋਈ ਐਲਾਨ ਹੋਇਆ ਸੀ ਪਿੰਡ 'ਚ? ਉਹ ਜੀ ਉਦੋਂ ਦਾ ਐਲਾਨ ਹੋ ਗਿਆ ਸੀ। ਦੁਨੀਆ ਦਾ ਉੱਦਾਂ ਦਾ ਅੱਲਾ ਟਾਈਮ ਲਿਆਵੇ ਹੀ ਨਾ। ਦੁਨੀਆ ਨੱਠ ਭੱਜ ਗਈ, ਮਾਰ ਮੁੱਕ ਗਈ। ਵਿੱਚ ਵੱਢ ਸੁੱਟੇ ਸਿੱਖਾਂ ਨੇ, ਬੱਚੀਆਂ ਦੇ ਦੁੱਧ ਕੱਢਦੇ ਤੇ ਖੂਹਾਂ ਦੀ ਛਾਲਾਂ ਮਾਰੀਆਂ। ਬੁਰੇ ਹਾਲ, ਜਹਾਨ ਉੱਜੜ ਪੁੱਜੜ ਗਿਆ। ਕਈਆਂ ਦੇ ਘਰਾਂ ਦੇ ਨਾਂ ਨਿਸ਼ਾਨ ਨਹੀਂ ਰਹੇ। ਹਾਂਜੀ, ਕਈਆਂ ਨੂੰ ਜਾਇਦਾਦਾਂ ਨਹੀਂ ਪਈਆਂ। ਉਹ ਟਾਈਮ ਜਿਹੜਾ ਜੀ ਉਹ ਬਹੁਤ ਨਾਜ਼ੁਕ ਜਿਹਾ ਸੀਗਾ। ਉਹ ਬੰਦੇ ਦਾ ਜਦੋਂ ਨਾਂ ਲੈਂਦੇ ਆ ਨਾ ਉਸ ਟਾਈਮ 'ਤੇ ਬੰਦੇ ਦਾ ਰੂਹ ਨਿਕਲ ਜਾਂਦਾ ਹੈ ਦੇਖ ਕੇ। ਲੂੰ ਕੰਡੀ ਐਂ ਖੜੀ ਹੋ ਜਾਂਦੀ ਹੈ। ਉਹਦਾ ਦਾ ਟਾਈਮ ਨਾ ਅੱਲਾ ਪਾਕ ਲਿਆਵੇ। ਹਾਂਜੀ। ਮਾਂ ਪਿਓ ਕਿਤੇ, ਭੈਣਾਂ ਭਰਾ ਕਿਤੇ, ਕੋਈ ਲੋਕਿਆ, ਕੋਈ ਕਿਤੇ ਬੜੇ ਨਸੀਬਤਾਂ ਦੇ ਨਾਲ ਉਹ ਕੰਪ ਦੇ ਵਿੱਚ ਰਹੇ। ਫਿਰ ਰੇਲ ਗੱਡੀ ਆਈ ਤੇ ਗੱਡੀ 'ਚ ਲੱਗੇ ਤੇ ਫਿਰ ਰਾਏ ਪਿੰਡਾਂ ਕੋ ਉਤਰੇ। ਤੁਸੀਂ ਸਾਰਾ ਜਿਹੜਾ ਘਰ, ਮਤਲਬ ਤੁਹਾਡਾ ਸਾਰਾ ਖਾਨਦਾਨ ਸੀ, ਹਾਂਜੀ, ਉੱਥੇ ਜਿਹੜਾ ਤੁਸੀਂ ਰਹਿੰਦੇ ਸੀ, ਹਾਂਜੀ। ਤੁਸੀਂ ਉਦੋਂ 6-7 ਸਾਲ ਦੇ ਸੀ ਤੇ ਲਾਗੇ ਲੋਕਾਂ ਦੇ ਨਾਂ ਯਾਦ ਆ ਕਿਸੇ ਦੇ? ਕੋਈ ਜੀ ਫਿਰ ਹੁਣ ਕਈਆਂ ਦੇ ਨਾਂ ਯਾਦ ਵਾ ਤੇ ਜਿਹੜੇ ਸੀਗੇ ਸਕੇ ਉਹਨਾਂ ਦੇ ਨਾਂ ਯਾਦ ਵਾ। ਨੱਥੂ ਸੀਗਾ ਇੱਕ, ਦੇਖੇ ਵੀ ਉਮਰਦੀਨ ਸੀਗਾ ਨੱਥੂ। ਏਦਾਂ ਦੇਖੇ ਵੀ ਮੁਹੰਮਦ ਅਲੀ। ਤੇ ਬਸ ਏਦਾਂ ਕਰਕੇ ਨਾ ਹੁਣ ਕਈਆਂ ਦੇ ਜੋ ਮਾਰੇ ਮੋਗਾ ਉਹ ਨਾਂ ਦੇਖੇ। ਕਰੀਮ ਸੀਗਾ ਸਾਡਾ ਸਕਾ ਸੀਗਾ। ਬਸ ਏਦਾਂ ਨਾ ਉਹ ਫਿਰ ਨਾ। ਅੱਛਾ, ਉੱਥੋਂ ਫਿਰ ਤੁਸੀਂ ਜਦੋਂ ਆਏ, ਉਹ ਪੂਰੀ ਸਟੋਰੀ ਸੁਣਾਓ ਨਾ ਵੀ ਕਿੱਦਾਂ ਤੁਸੀਂ ਆਏ ਉੱਥੋਂ, ਕਿੱਦਾਂ? ਫਿਰ ਅਸੀਂ ਆਏ ਆ, ਮਤਲਬ ਉੱਥੋਂ ਤੁਸੀਂ ਰੇਲ ਗੱਡੀ ਤੇ ਆਣ ਕੇ ਤਾਂ ਫਿਰ ਰਾਏ ਪਿੰਡ ਉਤਰੇ। ਅੱਛਾ। ਰਾਏ ਪਿੰਡ ਉਤਰ ਕੇ ਤੁਰ ਕੇ ਫਿਰ ਅਸੀਂ ਇਹ ਜਾਂਦੇ ਆ। ਰਾਹ ਦੇ ਵਿੱਚ ਤੁਸੀਂ ਖੈਰੋਫੀਅਤ ਨਾ ਆ ਗਏ? ਹਾਂਜੀ। ਇੱਥੋਂ ਫਿਰ ਅਸੀਂ ਤੁਰ ਕੇ ਨਾ ਤੇ ਜਾਂਦੇ ਹੈਗੇ ਸਮਸਾ ਢਾਡਾ ਪਿੰਡ ਵਾ ਸ਼ੇਖਪੁਰ ਦੇ ਪਾਲੇ ਪਾਸੇ। ਉੱਥੇ ਫਿਰ ਜਾ ਕੇ ਰਹੇ। ਅੱਛਾ। ਉੱਥੋਂ ਫਿਰ ਅਸੀਂ, ਤੁਹਾਡੇ ਵਾਲਦੈਨ ਤੁਹਾਡੇ ਨਾਲ ਸੀ? ਭੈਣਾਂ ਭਰਾ ਨਾਲ ਸੀ? ਨਾਲ ਸੀਗੇ, ਭੈਣਾਂ ਭਰਾ ਵੀ, ਮਾਮੇ ਵੀ ਨਾਲ ਸੀ, ਫੁੱਫੀ ਵੀ ਨਾਲ ਸੀ। ਆਪਣਾ ਗੱਡਾ ਗੁੱਡਾ ਕੋ ਜੋੜਿਆ ਸੀ? ਨਹੀਂ ਜੀ, ਤੁਰ ਕੇ ਹੀ ਗਏ। ਫਿਰ ਉੱਥੇ ਘਰ ਦਾ ਸਮਾਨ ਸਮੂਨ ਸਾਰਾ? ਕੋਈ ਸ਼ੈ ਹੀ ਨਹੀਂ ਸੀ ਕੋਲ। ਅੱਛਾ।
ਤੁਰ ਕੇ ਹੀ। ਉਹ ਸਾਰਾ ਘਰ ਦਾ ਸਮਾਨ ਘਰ ਸਭ ਕੁਝ ਪਿੱਛੇ ਹੀ ਛੱਡ ਆਂਦਾ ਹਿੰਦੁਸਤਾਨ ਦੇ ਵਿੱਚ, ਮਾਲ ਡੰਗਰ ਵੀ, ਘਰ ਬੂਆ ਵੀ, ਸਭ ਕੁਝ, ਕੋਈ ਚੀਜ਼ ਕੋਲ ਦੁਆਲੇ ਦੇ ਕੱਪੜੇ ਵਾਸਤੇ ਸੀਗੇ। ਤੁਹਾਡੇ ਵਾਲ ਸਾਹਿਬ ਉੱਥੇ ਕੀ ਕਰਦੇ ਸੀ? ਜ਼ਿਮੀਂਦਾਰਾ ਕਰਦੇ ਸੀ, ਖੂਹਾਂ ਦੀ ਵਾਹੀ ਸੀ 400 ਦੀ। ਤੇ ਕਿੰਨੀ ਜ਼ਮੀਨ ਸੀ ਉੱਥੇ ਤੁਹਾਡੀ? ਉੱਥੇ 1 ਮਰਬਾ ਸੀਗਾ। ਅੱਛਾ, ਤੇ ਉਹ ਜ਼ਮੀਨ ਵੀ ਸਾਰੀ ਉੱਥੇ ਛੱਡਤੀ, ਮਾਲ ਡੰਗਰ ਸਭ ਕੁਝ ਹੈ ਜੀ, ਸਭ ਕੁਝ ਛੱਡ ਦਿੱਤਾ। ਅੱਛਾ, ਤੇ ਤੁਸੀਂ ਕਿਉਂ ਨਾ ਆਪਣਾ ਗੱਡਾ ਨਾਲ ਜੋੜਿਆ? ਉਹ ਉਸ ਵੇਲੇ ਦਾ ਆਪਾਂ ਪੈ ਗਏ ਸੀ ਉੱਥੇ ਜੋੜ ਕੇ ਗੱਡਾ। 3 ਮਹੀਨੇ ਤੇ ਫਲੋਰ ਦੇ ਕੰਪ ਦੇ ਵਿੱਚ ਦੁਨੀਆ ਬੈਠੀ ਰਹੀ ਆ। ਅੱਛਾ, ਉੱਥੋਂ ਫਿਰ ਕੀ ਕਰਨਾ ਸੀਗਾ, ਨਾ ਆਲੇ ਦੁਆਲੇ ਸਿੱਖਾਂ ਦਾ ਜ਼ੋਰ ਸੀਗਾ, ਨਾ ਮਾਲ ਨੂੰ ਪੱਠੇ, ਬੰਦਿਆਂ ਨੂੰ ਨਹੀਂ ਸੀ ਲੱਭਦੇ, ਬੰਦਿਆਂ ਨੂੰ ਕੋਈ ਵੱਢ ਛੱਡਦੇ ਸੀਗਾ ਜਦੋਂ ਕੋਈ ਆਸੇ ਪਾਸੇ ਲੈਣ ਕੋਈ ਚੀਜ਼ ਜਾਂਦਾ ਸੀਗਾ। ਸਿੱਖ ਬਾਦਾ ਤਾਂ ਬਹੁਤਾ ਸੀਗਾ, ਤੁਰਿਆ ਫਿਰਦਾ ਕੁੜੀ ਜਾ ਵਾ। ਅੱਛਾ, ਆਹੋ ਜੀ। ਤੇ ਤੁਸੀਂ ਫਿਰ ਉੱਥੋਂ ਰੇਲ ਗੱਡੀ ਤੇ ਬੈਠੇ ਆ। ਅੱਛਾ, ਉੱਥੋਂ ਆਪਣੇ ਪਿੰਡੋਂ ਲਾਗੇ ਕਿਤੋਂ ਰੇਲ ਗੱਡੀ ਲੰਘਦੀ ਸੀ? ਨਹੀਂ ਜੀ, ਫਲੋਰ ਦੇ ਕੰਪ ਦੇ ਵਿੱਚ। ਅੱਛਾ, ਉੱਥੋਂ ਪਹਿਲਾਂ ਫਲੋਰ ਦੇ ਕੈਂਪ ਗਏ? ਹਾਂ, ਫਲੋਰ ਦੇ ਕੰਪ 'ਚ ਜਹਾਨ ਇਕੱਠਾ ਸੀਗਾ ਉੱਥੇ। ਫਿਰ ਗੱਡੀ ਲੱਗੀ, ਗੱਡੀਆਂ ਦੇ ਉੱਤੇ ਫਿਰ ਜਦੋਂ ਗੱਡੀ ਆਉਣੀ ਤੇ ਫਿਰ ਗੱਡੀਆਂ ਤੇ ਜਹਾਨ ਨੂੰ ਫਿਰ ਲਿਆਂਦਾ ਤੇ ਅਸੀਂ ਰਾਏ ਪਿੰਡ ਆਣ ਕੇ ਉਤਰੇ। ਅੱਛਾ, ਰਾਏ ਪਿੰਡ ਆਣ ਕੇ ਉਤਰੇ। ਉੱਥੇ ਫਿਰ ਕਿੰਨੇ ਦਿਨ ਰਹੇ? ਰਾਏ ਪਿੰਡ ਉਤਰ ਕੇ ਦਾ ਬਸ ਉੱਥੋਂ ਫਿਰ ਤੁਰ ਪਿਆ ਰਾਹ ਦੇ ਵਿੱਚ। ਰੋਟੀ ਜਿੱਥੇ ਰਾਤ ਪੈਣੀ ਉੱਥੋਂ ਰੋਟੀ ਖਾ ਕੇ ਤਾਂ ਰਾਤ ਰਹਿਣੀ, ਸਵੇਰ ਨੂੰ ਫਿਰ ਗਾਂ ਤੁਰ ਪੈਣਾ। ਸਮਸਾ ਢਾਡਾ ਪਿੰਡ, ਮੇਰੇ ਨਾਨਕੇ ਉੱਥੇ ਰਹਿ ਸੀ ਪਹਿਲਾਂ 40 ਸਾਲ। ਉੱਥੋਂ ਫਿਰ ਮੁੜ ਕੇ ਉੱਥੇ ਚਲੇ ਗਏ। ਉੱਥੇ ਫਿਰ ਉਹ ਕਿਹੜੀ ਤਹਿਸੀਲ ਚ ਆਉਂਦਾ ਜ਼ਿਲ੍ਹੇ ਚ? ਸ਼ੇਖਪੁਰ ਦਾ, ਜ਼ਿਲ੍ਹਾ ਸ਼ੇਖਪੁਰ। ਅੱਛਾ, ਜ਼ਿਲ੍ਹਾ ਸ਼ੇਖਪੁਰ। ਹਾਂ, ਜ਼ਿਲ੍ਹਾ ਸ਼ੇਖਪੁਰ ਦੇ ਵਿੱਚ ਸਮਸਾ ਢਾਡਾ ਪਿੰਡ। ਉੱਥੇ ਫਿਰ ਰਹੇ 2 ਸਾਲ। ਉੱਥੇ ਫਿਰ ਪਾਣੀ ਦਾ ਹੜ੍ਹ ਆ ਗਿਆ ਤੇ ਮੇਰੇ ਤਾਏ ਨੇ ਫਿਰ ਸਾਨੂੰ ਸੱਦ ਲਿਆ ਸੀ। ਫਿਰ ਨੈਣਦਾਰ ਦੀ 11 ਚ 211 ਨੈਣਦਾਰ ਤੇ ਫਿਰ ਚਲੇ ਗਏ। ਉੱਥੇ 2 ਸਾਲ ਰਹੇ ਸਾਨੂੰ ਫਿਰ ਰਕਬਾ ਪੈ ਗਿਆ 312 ਚ। ਉੱਥੇ ਫਿਰ ਅਸੀਂ ਜਾ ਕੇ ਆਪਣੇ ਬੈਠੇ ਹਾਂ ਤਾਂ ਅੱਲਾ ਦਾ ਸ਼ੁਕਰ ਆ, ਪਿੰਡ ਦੇ ਨਾਲ ਰਕਬਾ ਆ ਤੇ ਅੱਲਾ ਦਾ ਬੜਾ ਸ਼ੁਕਰ ਆ ਜੀ। ਤੁਹਾਡੇ ਉੱਥੇ ਤੁਹਾਡੇ ਤੋਂ ਵੱਡੇ ਭਰਾ ਵੀ ਸੀ ਨਾਲ ਤੁਹਾਡੇ? ਹਾਂਜੀ, ਮੇਰੇ ਤੋਂ ਵੱਡਾ ਭਰਾ ਸੀਗੇ, 2 ਮੇਰੇ ਭਰਾ ਸੀਗੇ, 3। ਅੱਛਾ, ਹਾਂਜੀ। ਤੇ ਉਹ ਤੁਸੀਂ ਮਤਲਬ ਅਮਨੋ ਮਾਨ ਆ ਗਏ, ਕੋਈ ਰਾਜ ਮਸਲਾ ਨਹੀਂ ਬਣਿਆ? ਨਹੀਂ ਜੀ, ਆ ਗਿਆ ਅਮਨੋ ਮਾਨ ਸੀ। ਅੱਛਾ, ਉੱਥੇ ਜਿਹੜੇ ਪਿੰਡ 'ਚ ਤੁਸੀਂ ਰਹਿੰਦੇ ਸੀ ਉੱਥੇ ਦਾ ਨਹੀਂ ਯਾਦ ਵੀ ਉੱਥੇ ਕੌਣ ਲਾਗੇ ਰਹਿੰਦੇ ਸੀ ਤੁਹਾਡੇ, ਕਿੱਦਾਂ ਦੇ ਲੋਕ ਸੀ, ਕਿਵੇਂ ਸੀ ਉੱਥੇ? ਉੱਥੇ ਦਾ ਜੀ ਫਿਰ ਨਹੀਂ ਸੀ ਨਾ ਪਤਾ, ਨਹੀਂ ਸੀ ਨਾ ਫਿਰ ਜੋ ਤੁਰਦੇ ਮੇਰੇ ਬਾਪ ਨੂੰ ਪਤਾ ਬਹੁਤਾ। ਤਾਂ ਛੋਟਿਆਂ ਨੂੰ 5-4 ਸਾਲਾਂ ਵਾਲੇ ਨੂੰ ਕੀ ਪਤਾ ਲੱਗਦਾ ਜੀ ਵੀ ਲੈ ਵੀ ਕਿੱਧਰ ਨੂੰ ਜਾਣਾ ਦਾ ਕਿ ਨਹੀਂ ਗੱਲ ਠੀਕ। ਹਾਂਜੀ। ਤੇ ਤੁਸੀਂ ਉੱਥੋਂ ਜਦੋਂ ਆਏ ਆ? ਹਾਂਜੀ। ਤੇ ਉਹ ਉੱਥੇ ਪਹਿਲਾਂ ਪੜ੍ਹਦੇ ਤਾਂ ਨਹੀਂ ਸੀ ਹੁੰਦੇ ਸਕੂਲ 'ਚ? ਉਹਨੇ ਜੀ ਸਕੂਲ 'ਚ ਵੀ ਨਹੀਂ ਸੀ ਪੜ੍ਹਦੇ ਪੁੜੇ ਜੀ। ਹਾਂ, ਉੱਥੇ ਦਾ ਸਕੂਲ ਹੈਗਾ ਸੀ ਪਿੰਡ 'ਚ? ਉਹ ਜੀ ਹੋਊਗਾ ਜੀ, ਨਹੀਂ ਸੀਗਾ। ਮੈਨੂੰ ਤਾਂ ਸਾਨੂੰ ਤਾਂ ਨਹੀਂ ਜੀ ਪੜ੍ਹਨੇ ਪਾਇਆ ਜੀ, ਅਸੀਂ ਤਾਂ ਪੜ੍ਹਿਆ ਨਹੀਂ, ਮੈਂ ਤਾਂ ਪੜ੍ਹਿਆ ਨਹੀਂ। ਇੱਧਰ ਆਣ ਕੇ ਜੀ ਕੁਰਾਨ ਪਾਕ ਪੜ੍ਹਿਆ ਆ। ਅੱਛਾ, ਸਕੂਲ ਇੱਧਰ ਆਣ ਕੇ ਕੁਰਾਨ ਪਾਕ ਹੀ ਪੜ੍ਹੇ ਆ? ਕੁਰਾਨ ਪਾਕ ਹੀ ਪੜ੍ਹਿਆ ਜੀ। ਅੱਛਾ ਅੱਛਾ, ਚਲੋ 1 ਮਿੰਟ ਬ੍ਰੇਕ। ਸੀਗੇ ਤਾਂ ਫਿਰ ਆਲੇ ਦੁਆਲੇ ਫਿਰਦੇ ਤਾਂ ਸੀਗੇ, ਪਰ ਖੈਰੀ ਸਲਾਨਾ ਅਸੀਂ ਫਿਰ ਆਪਣੇ ਨਾਨਕਿਆਂ ਦੇ ਕੋਲ ਆਏ 10-12 ਦਿਨ। ਉਹ ਜਦੋਂ ਐਲਾਨ ਹੋਇਆ ਹਿੰਦੁਸਤਾਨ ਦਾ ਪਾਕਿਸਤਾਨ ਬਣ ਗਿਆ, ਵੀ ਦੁਨੀਆ ਉੱਠ ਕੇ ਫਿਰ ਫਲੋਰ ਦੇ ਕੰਪ 'ਚ ਆ ਗਏ। ਫਲੋਰ ਸੀਗਾ ਉੱਥੋਂ ਭੈਣੀ 3 ਮੀਲ 3 ਕੋ। ਉਹ ਫਿਰ ਫਲੋਰ ਦੇ ਕੰਪ 'ਚ ਦੁਨੀਆ ਇਕੱਠੀ ਹੋ ਗਈ। ਉੱਥੇ ਫਿਰ ਆਪਣਾ ਆਸੇ ਪਾਸੇ ਲਿਆਣ ਕੇ ਜਿੱਦਾਂ ਕਿਸੇ ਦਾ ਲੱਗਣਾ ਰਾਤ ਨੂੰ ਜਾ ਕੇ। ਤੁਹਾਡੇ ਸਾਹਮਣੇ ਵੀ ਉੱਥੇ ਕਿਸੇ ਨੂੰ ਮਾਰਿਆ ਕੁੱਟਿਆ? ਨਹੀਂ ਜੀ, ਦੇਖੇ ਵੀ ਇੱਕ ਸਿੱਖ ਮਰਿਆ ਹੋਇਆ ਦੇਖਿਆ ਸੀਗਾ ਬਸ। ਅੱਛਾ, ਉਹ ਸਿੱਖ ਨੂੰ ਮਾਰ ਕੇ ਸੁੱਟਿਆ ਸੀ ਕਿਸੇ ਨੇ? ਜੀ ਕਦਰ ਮਾਰਿਆ ਹੋਇਆ ਸੀ, ਬਾਦਸ਼ਾਹ ਮਾਰ ਕੇ ਤਾਂ ਵਿੱਚ ਮਾਰ ਦਿੱਤੇ। ਦੇਖੇ ਵੀ ਮੁਸਲਮਾਨ ਵੀ ਬਥੇਰੇ ਮਾਰੇ ਤਾਂ ਉਹ ਸਿੱਖ ਵੀ ਬਥੇਰੇ ਮਰੇ ਵਿੱਚ। ਚਲੋ, ਅੱਲਾ ਟਾਈਮ ਨਾ ਲਿਆ। ਔਖਾ ਵਕਤ ਸੀ, ਬਹੁਤਾ ਹੀ ਔਖਾ। ਤੁਸੀਂ ਨਿੱਕੇ ਸੀ, ਭੈਣਾਂ ਛੋਟੇ ਸੀ। ਅੱਛਾ, ਉੱਥੇ ਜਿਹੜੀ ਦੂਸਰੀਆਂ ਬਰਾਦਰੀਆਂ ਸੀ ਉਹਨਾਂ ਦੇ ਨਾਲ ਵੀ ਰਲ ਮਿਲ ਕੇ ਖੇਲਦੇ ਹੁੰਦੇ ਸੀ? ਉਹ ਵੀ ਆਉਂਦੇ ਜਾਂਦੇ ਸੀ ਤੁਹਾਡੇ ਵੱਲ? ਵਾਹ ਜੀ, ਜੇ ਖੇਲਦੇ ਸੀਗੇ ਫਿਰ ਜਦੋਂ ਲੱਗ ਮਤਲਬ ਉਹ ਸਿੱਖ ਦੂਸਰੇ? ਉਹ ਨਹੀਂ ਜੀ, ਸਿੱਖ ਲੱਗ ਨਹੀਂ, ਸਾਡਾ ਸਾਰਾ ਮੁਸਲਮਾਨ ਹੀ ਸੀਗੇ। ਘੁੜਕਾ ਮੁਸਲਮਾਨਾਂ ਦਾ ਸੀਗਾ, ਹੋਰ ਕੌਮ ਨਹੀਂ ਸੀ। ਅਰੀਪੂਤ ਤੇ ਰਾਈ ਇਹ ਸੀਗੇ ਘੁੜਕੇ ਦੇ ਵਿੱਚ। ਅੱਛਾ, ਹਾਂਜੀ। ਯਾਨੀ ਆਪਣੇ ਸਾਰੇ ਮੁਸਲਮਾਨ ਹੀ ਸੀ? ਹਾਂ, ਇਹ ਘੁੜਕਾ ਜਿਹੜਾ ਮੁਸਲਮਾਨਾਂ ਦਾ ਸੀ। ਤੇ ਸਾਰੇ ਹੀ ਉੱਠ ਕੇ ਆ ਗਏ ਉੱਥੋਂ? ਹਾਂ, ਸਾਰੇ। ਅੱਛਾ, ਕੋਈ ਕਿਤੇ ਪੂਰਾ ਪਿੰਡ ਹੀ ਉੱਠ ਕੇ ਆ ਗਿਆ? ਹਾਂ, ਸਾਰਾ ਕਿਤੇ, ਕੋਈ ਕਿਤੇ ਚਲਿਆ ਗਿਆ, ਕੋਈ ਕਿਤੇ ਚਲਿਆ ਗਿਆ। ਜਿੱਦਾਂ ਕਿਸੇ ਨੂੰ ਰਾਹ ਲੱਭਾ ਜਿੱਧਰਲੇ ਪਾਸੇ ਨੂੰ ਦੁਨੀਆ ਨੱਠ ਭੱਜ ਕੇ ਆ ਗਏ। ਕੋਈ ਪਹਿਲਾਂ ਆ ਗਏ ਪਾਕਿਸਤਾਨ ਦੇ ਵਿੱਚ, ਕੋਈ ਮਗਰੋਂ ਆ ਗਏ। ਫਲੋਰ ਦੇ ਕੰਪ 'ਚ ਬੈਠੀ ਰਹੀ ਦੁਨੀਆ। ਬਸ ਜਿੱਦਾਂ ਫਿਰ ਕਿਸੇ ਕੋਲ ਆ ਹੋਇਆ, ਜਦੋਂ ਰੇਲ ਗੱਡੀ ਆਈ ਤੇ ਬਸ ਉਤਰੇ ਰੇਲ ਗੱਡੀ ਦੇ ਵਿੱਚ ਆਣ ਕੇ ਤਾਂ ਬਹਿ ਕੇ ਫਿਰ ਇੱਥੇ ਰਾਏ ਪਿੰਡ ਆਣ ਕੇ ਉਤਰੇ।
ਤੇ ਕੈਂਪ ਦੇ ਵਿੱਚ ਕਿੱਦਾਂ ਖਾਣ ਪੀਣ ਨੂੰ ਲੱਭ ਉਹ ਜਾਂਦਾ? ਖਾਣ ਪੀਣ ਨੂੰ ਜੀ ਰੋਟੀ ਲੱਭੇ ਜਾਂਦੀ ਸੀਗੀ, ਅੱਲਾ ਪਾਕ ਦੇ ਹੀ ਦਿੰਦਾ ਸੀਗਾ। ਅੱਛਾ, ਉਹ ਕੈਂਪ ਵਾਲੇ ਦਿੰਦੇ ਸੀ ਕਿ ਆਪ ਨਾਲ ਲੈ ਕੇ ਨਹੀਂ, ਆਪ ਹੀ ਦੇਖੇ ਵੀ ਕਰਦੇ ਗੁਰਦੇ ਸੀਗੇ ਜਿੱਦਾਂ ਕਿਸੇ ਦੇ ਕੋਲ। ਅੱਛਾ, ਹਾਂ, ਔਖਾ ਟਾਈਮ ਸੀਗਾ। ਔਖਾ ਟਾਈਮ। ਬਾਬਾ ਜੀ ਇਹ ਦੱਸ ਦਿਓ ਤੁਸੀਂ ਕਿੱਦਾਂ ਰੋਟੀ ਪਾਣੀ ਲੈ ਕੇ ਆਉਂਦੇ ਸੀ, ਉਦੋਂ ਕਿਹੜੀ ਸਾਹਮਣੇ ਪਈ ਹੁੰਦੀ ਸੀ ਰੋਟੀ? ਸ਼ਾਇਦ ਪੈਸੇ ਪੂਸੇ ਸੋਨਾ ਦੇ ਕੇ ਰੋਟੀ ਦਿੰਦੇ ਉਹ ਰੋਟੀ ਜੀ ਮਾਈ ਬਾਪ ਲਿਆਉਂਦੇ ਸੀਗੇ ਤਾਂ ਕੋਈ ਦੇਖੇ ਵੀ ਆਹ ਬਣਾ ਲਿਆ, ਕੋਈ ਭਾਂਡਾ ਜਿਹਾ ਬਣਾਇਆ ਹੁੰਦਾ ਸੀ, ਉਹ ਸਵੇਰ ਨੂੰ ਭੋਰਾ ਖਾ ਲੈਣਾ, ਪਾਣੀ ਪੀ ਲੈਣਾ, ਬਾਹਰ 'ਚ ਪੈਣੀ। ਉਹ ਗੱਡੇ ਦੇ ਉੱਤੇ ਦੇਖੇ ਵੀ ਖੇਸ ਖੂਸ ਲਾਏ ਹੋਏ ਉਹਨੇ, ਉਹ ਫੇਰ ਦੇਖੇ ਬਾਹਰ 'ਚ ਨਹੀਂ ਪਈਦਾ। ਉਹ ਦੁਨੀਆ ਉਦੋਂ ਵੀ ਬਹੁਤ ਮਰੀ, ਪਾਣੀ ਵੀ ਨੀਵੇਂ ਤਾਂ ਜਹਾਨ ਇਕੱਠਾ ਹੋ ਕੇ ਬੈਠਾ ਸੀਗਾ ਅਤੇ ਕਈਆਂ ਨੂੰ ਬਿਮਾਰ ਵੀ ਵਿੱਚ ਹੋ ਜਾਂਦੇ ਸੀਗੇ। ਹਾਂਜੀ, ਅਤੇ ਉਹ ਫਿਰ ਛੱਡ ਕੇ ਤੇ ਟਾਹਲੀਆਂ ਵੱਢ ਕੇ ਤੇ ਜਹਾਨ ਬਾਲਦਾ ਸੀਗਾ ਆਪਣਾ, ਜਿੱਦਾਂ ਦਾ ਵਕਤ ਸਰਿਆ ਉੱਦਾਂ ਹੀ ਫਿਰ ਆਪਣਾ ਟਾਈਮ ਸਾਰਿਆ ਜੀ। ਹਾਂ, ਚਲੋ ਜੀ, ਬਹੁਤ ਮਿਹਰਬਾਨੀ। ਬਾਬਾ ਜੀ ਹੋਰਾਂ ਨੇ ਜ਼ਿਲ੍ਹਾ ਜਲੰਧਰ ਤੋਂ ਹਿਜਰਤ ਕਰਕੇ ਆਏ, ਦੱਸਦੇ ਨੇ ਰਾਹ 'ਚ ਔਖਾ ਵਕਤ ਸੀ, ਬੜੀਆਂ ਮੁਸ਼ਕਿਲਾਤ ਵੇਖੀਆਂ ਰਸਤੇ ਦੇ ਵਿੱਚ, ਲੇਕਿਨ ਰੱਬ ਸੋਹਣੇ ਨੇ ਇਹਨਾਂ ਨੂੰ ਆਪਣੀ ਰਹਿਮਤ 'ਚ ਰੱਖਿਆ। ਸਫ਼ਰ ਅਮਨੋ ਅਮਾਨ ਹੋਇਆ। ਬਾਬਾ ਜੀ ਹੋਰੀ ਸਫ਼ਰ ਕਰਕੇ ਆਏ। ਅੱਜ ਦੀ ਕਹਾਣੀ ਤੁਸੀਂ ਬਾਬਾ ਜੀ ਹੋਰਾਂ ਕੋਲ ਸੁਣੀ ਕਿ ਬਾਬਾ ਜੀ ਜਲੰਧਰ ਤੋਂ ਹਿਜਰਤ ਕਰਕੇ ਪਾਕਿਸਤਾਨ ਆਏ, ਫੋਟਾਬਾਸ ਦੀ ਤਰਫ। ਰੱਬ ਸੋਹਣਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ। ਮੈਂ ਵਸੀਮ ਹੈਦਰ ਅਲੀ PhD ਪੰਜਾਬੀ ਸਟੂਡੀਓ ਤੋਂ ਇਜਾਜ਼ਤ ਚਾਹਾਂਗਾ। ਰੱਬ ਰਾਖਾ।